ਬਹੁਤ ਸ਼ੁਕਰੀਆ ਦੋਸਤੋ। ਡਾਕਟਰ ਬੁਤਾਲੀਆ ਸਾਹਿਬ ਸਾਡੇ ਨਾਲ ਜੁੜੇ ਹੋਏ ਹਨ। ਮਜ਼ੇ ਦੀਆਂ ਗੱਲਾਂ ਔਰ ਜਿਨ੍ਹਾਂ ਦੇ ਵਿੱਚ ਤੁਹਾਨੂੰ ਪੰਜਾਬ ਦੀ ਹਿਸਟਰੀ ਉਹ ਇਸ ਸੁਚੱਜੇ ਢੰਗ ਨਾਲ ਤੁਹਾਡੇ ਸਾਹਮਣੇ ਲਿਆ ਰਹੇ ਹਨ ਕਿ ਕਮ ਅਜ਼ ਕਮ ਮੇਰਾ ਤਾਂ ਦਿਲ ਕਰਦਾ ਹੈ ਕਿ ਸਿਲਸਿਲਾ ਇਹ ਚੱਲਦਾ ਰਹੇ ਅਤੇ ਤੁਸੀਂ ਇਸ ਬਾਰੇ ਆਪਣਾ ਫੀਡਬੈਕ ਵੀ ਦੇਣਾ। ਬੁਤਾਲੀਆ ਸਾਹਿਬ ਦੀ ਲਾਈਫ ਜਰਨੀ ਉਸ ਸਟਾਰਟ ਕੀਤੀ ਹੋਈ ਹੈ। ਤੀਸਰੀ ਕਿਸ ਦੇ ਵਿੱਚ ਮਿਲਦੇ ਹਾਂ, ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਅਤੇ ਜੀ ਆਇਆਂ ਨੂੰ ਬੁਤਾਲੀਆ ਸਾਹਿਬ ਇੱਕ ਵਾਰੀ ਫੇਰ। ਬਹੁਤ ਮਿਹਰਬਾਨੀ ਅਹਿਮਦ ਸਾਹਿਬ, ਦੁਬਾਰਾ ਤੀਜੇ ਹਿੱਸੇ ਤੇ ਜੀ ਅੱਜ ਦੱਸੋ ਮੇਰੇ ਲਈ ਕੀ ਸੇਵਾ ਹੈਗੀ? ਜੀ ਬੁਤਾਲੀਆ ਸਾਹਿਬ, ਤੁਹਾਡੀ ਲਾਈਫ ਜਰਨੀ ਦੇ ਬਾਰੇ ਹੀ ਜਾਣਨਾ ਚਾਹ ਰਹੇ ਹਾਂ ਔਰ ਉਹਦੇ ਵਿੱਚ ਦੱਸਾਂਗੇ ਕਿ ਡਿਸਕਸ ਅਸੀਂ ਹੁਣ ਇਹ ਕਰਾਂਗੇ ਕਿ ਤੁਸੀਂ ਪਹੁੰਚ ਜਾਂਦੇ ਹੋ, ਤੁਹਾਡੇ ਵੱਡੇ ਇੰਡੀਆ ਪਹੁੰਚ ਜਾਂਦੇ ਨੇ, ਚੜ੍ਹਦੇ ਪੰਜਾਬ ਪਹੁੰਚ ਜਾਂਦੇ ਨੇ। ਉਸ ਤੋਂ ਅੱਗੇ ਫਿਰ ਤੁਹਾਡਾ ਅਮਰੀਕਾ ਜਾਣਾ ਔਰ ਖਾਸ ਕਰ ਜਿਹੜਾ ਤੁਹਾਡਾ ਇਹ ਇੱਕ ਦੁਨੀਆ ਦੇ ਵਾਸਤੇ ਜਿਹੜਾ ਅਮਨ ਦਾ ਪੈਗਾਮ ਲੈ ਕੇ ਆਏ ਹੋ, ਜੁੜੇ ਹੋ, ਇੱਕ ਅਮਨ ਦੀ ਜਿਹੜੀ ਪੀਸ ਆਰਗੇਨਾਈਜੇਸ਼ਨ ਹੈ ਇਸ ਦਾ ਤੁਸੀਂ ਪਾਰਟ ਹੋ। ਇਹ ਕਿਸ ਤਰ੍ਹਾਂ ਹੋਇਆ, ਕਦੋਂ ਗਏ, ਕੀ ਹੋਇਆ, ਇਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਔਰ ਇਹਦੇ ਪਿੱਛੇ ਥੀਮ ਕੀ ਸੀ, ਕਿਉਂ ਇਸ ਵੱਲ ਇੱਕ ਸਾਈਡ ਤੇ ਆਏ? ਜੀ ਮੈਂ ਦੇਖੋ ਜੀ 1989 ਦੀ ਗੱਲ ਹੈ, ਜਦੋਂ ਜੀ ਮੈਂ ਆਪਣੀ PhD ਕਰਨ ਸਿਵਲ ਇੰਜੀਨੀਅਰਿੰਗ ਵਿੱਚ ਅਮਰੀਕਾ ਗਿਆ ਸੀ, ਓਹਾਇਓ ਸਟੇਟ ਯੂਨੀਵਰਸਿਟੀ। ਤੇ ਜੀ ਮੈਂ ਜਦੋਂ ਉੱਥੇ ਨਵਾਂ ਗਿਆ ਤੇ ਆਬਵੀਅਸਲੀ ਮੈਂ ਪੱਗ ਪਾਉਂਦਾ ਸੀ ਤੇ ਮੈਨੂੰ ਨਾ ਬਹੁਤ ਸਾਰੇ ਜਿਹੜੇ ਚਰਚ ਦੇ ਲੋਕੀ ਉਹ ਪੁੱਛਦੇ ਸੀ ਕਿ ਆ ਕੇ ਸਾਡੀ ਚਰਚ ਤੇ ਆ ਕੇ ਆਪਣੇ ਧਰਮ ਬਾਰੇ ਬੋਲੋ। ਤੇ ਮੈਂ ਹਰ ਇੱਕ ਨੂੰ ਨਾ ਕਰਦਾ ਸੀ, ਦੋ ਰੀਜ਼ਨ ਕਰਕੇ। ਪਹਿਲੀ ਗੱਲ ਤੇ ਮੈਨੂੰ ਆਪਣੇ ਧਰਮ ਬਾਰੇ ਨਾ ਪਤਾ ਨਹੀਂ ਸੀ। ਮੈਂ ਪੱਗ ਪਾਉਂਦਾ ਸੀ ਲੇਕਿਨ ਮੈਨੂੰ ਗੁਰਮੁਖੀ ਪੜ੍ਹਨੀ ਨਹੀਂ ਆਉਂਦੀ ਸੀ। ਅਸੀਂ ਜਾਂਦੇ ਹੁੰਦੇ ਸੀ ਗੁਰਦੁਆਰੇ, ਮਤਲਬ ਸਾਲ ਵਿੱਚ 2-3 ਵਾਰੀ, 4 ਵਾਰੀ, 5 ਵਾਰੀ। ਮਤਲਬ ਕਹਿਣ ਦਾ ਮਤਲਬ ਹੈ ਕਿ ਮੈਂ ਧਾਰਮਿਕ ਸਿੱਖ ਨਹੀਂ ਸੀ। ਮੈਂ ਜਿਹਨੂੰ ਕਹਿੰਦੇ ਨਾ ਬਸ ਸਿੱਖ ਹੈਗਾ ਸੀ, ਕੁਛ ਵੀ ਨਾ ਕਰੋ ਫਿਰ ਮੈਂ ਸਿੱਖ ਹੈਗਾ। ਉਹਦੇ ਪਿੱਛੇ ਕੋਈ ਸਿੱਖੀ ਦੀ ਵੈਲਿਊਜ਼ ਜਾਂ ਕੁਛ ਨਹੀਂ ਸੀ। ਇਸ ਪਹਿਲੀ ਗੱਲ ਤਾਂ ਇਹ ਹੈ। ਦੂਜਾ ਜੀ ਇੱਥੇ ਹੁੰਦਾ ਹੈ ਕਿ ਇਹ ਪ੍ਰਮੋਟ ਕੀਤਾ ਜਾਂਦਾ ਹੈ ਕਿ ਵੀ ਜਿਹੜੇ ਕ੍ਰਿਸਚੀਅਨ ਹੈ ਨਾ, ਉਹ ਤੁਹਾਡੇ ਨਾਲ ਸਿਰਫ ਇੱਕੋ ਗੱਲ ਕਰਨਾ ਚਾਹੁੰਦੇ, ਉਹ ਹੈ ਕਿ ਤੁਹਾਨੂੰ ਉਹ ਜੀਸਸ ਦੇ ਰਸਤੇ ਤੇ ਲੈ ਕੇ ਨਾ ਚਾਹੁੰਦੇ। ਇਹ ਦੋ ਜਿਹੜੀਆਂ ਮੇਰੇ ਦਿਮਾਗ ਵਿੱਚ ਗੱਲਾਂ ਸੀ, ਇਸ ਕਰਕੇ ਮੈਂ ਜਾਣਦਾ ਨਹੀਂ ਸੀ। ਬਾਅਦ ਹੁਣ ਇਹਨੇ ਸਾਲ ਬਾਅਦ ਨੂੰ ਪਤਾ ਲੱਗਾ ਕਿ ਹਾਂ ਕੁਝ ਇਹੋ ਜਿਹੇ ਕ੍ਰਿਸਚੀਅਨ ਹੈਗੇ ਆ ਜਿਹੜੇ ਤੁਹਾਨੂੰ ਜੀਸਸ ਵੱਲ ਲੈ ਕੇ ਜਾਣਾ ਚਾਹੁੰਦੇ ਆ। ਪਰ ਮੈਂ ਜਿਨ੍ਹਾਂ ਨੂੰ ਜਾਣਦਾ ਉਹ ਸਾਡੇ ਕੋਲ ਸਿੱਖਣਾ ਚਾਹੁੰਦੇ, ਤੁਹਾਡਾ ਧਰਮ ਕੀ ਹੈ, ਤੁਸੀਂ ਕਿਵੇਂ ਰਹਿੰਦੇ ਹੋ, ਤੁਸੀਂ ਕੀ ਚੀਜ਼ ਬਲੀਵ ਕਰਦੇ ਹੋ, ਤੁਹਾਡਾ ਰੱਬ ਨੂੰ ਕਿਵੇਂ ਤੁਸੀਂ ਸੋਚਦੇ ਹੋ, ਸਾਡੇ ਆਪਸ ਵਿੱਚ ਕਿਹੜੀ ਕਿਹੜੀ ਚੀਜ਼ਾਂ ਹੈਗੀਆਂ ਜਿਹੜੀਆਂ ਸਾਂਝੀਆਂ ਹੈਗੀਆਂ, ਕਿਹੜੀ ਕਿਹੜੀ ਚੀਜ਼ਾਂ ਵੱਖ ਹੈਗੀਆਂ। ਤੇ ਜੀ ਮੈਂ ਫਿਰ 2-3 ਸਾਲ ਬਾਅਦ ਮੈਂ ਉੱਥੇ ਇਹ ਗੱਲ ਸੋਚੀ, ਮੈਂ ਕਿਹਾ ਅਗਰ ਮੈਂ ਸਿੱਖ ਹੈਗਾ ਤੇ ਮੈਨੂੰ ਸ਼ੁਰੂ ਤੋਂ ਨਾ ਧਰਮ ਵੱਲ ਮੈਨੂੰ ਹਮੇਸ਼ਾ, ਇਹ ਮਜ਼ਹਬ ਵੱਲ ਹਮੇਸ਼ਾ ਮੈਨੂੰ ਥੋੜਾ ਨਾ ਪਿਆਰ ਸੀ, ਉਧਰਲੇ ਪਾਸੇ ਝੁਕਾਵ ਸੀ। ਤੇ ਜਦੋਂ ਮੈਂ ਇੰਡੀਆ ਹੁੰਦਾ ਸੀ ਤੇ ਮੈਂ ਉੱਥੇ ਆਪਣਾ ਇੱਕ ਸਕੂਲ ਵਿੱਚ ਪੜ੍ਹਿਆ, ਤੁਹਾਨੂੰ ਪ੍ਰਾਈਵੇਟ ਸਕੂਲ ਐਜੂਕੇਸ਼ਨ ਚੰਗੀ ਹੁੰਦੀ, ਆਪਣਾ ਉੱਥੇ ਗਿਆ ਜਦੋਂ ਤੇ ਮੈਂ ਕਿਹਾ ਚਲੋ ਮੈਂ ਧਾਰਮਿਕ ਬਣਨਾ। ਹੁਣ ਮੈਂ ਸਟੂਡੈਂਟ ਸੀ ਜੀ ਉੱਥੇ। ਤੇ ਦੇਖੋ ਜੀ ਮੈਂ ਹੈਗਾ ਅਮਰੀਕਾ ਤੇ ਇਧਰ ਯੂਰਪ ਤੇ ਇਧਰ ਚੜ੍ਹਦਾ ਤੇ ਲਹਿੰਦਾ ਪੰਜਾਬ। ਤੇ ਮੈਂ ਕਿਹਾ ਚਲੋ ਮੈਂ ਧਾਰਮਿਕ ਬਣਨਾ। ਤੇ ਕਿਉਂਕਿ ਮੈਂ ਇੱਕ ਕ੍ਰਿਸਚੀਅਨ ਸਕੂਲ ਗਿਆ ਸੀ ਤੇ ਮੈਂ ਸੋਚਿਆ ਕਿ ਮੈਂ ਕੈਥੋਲਿਕ ਬਣ ਜਾਵਾਂ, ਕਿਉਂਕਿ ਜਿਹੜਾ ਸਕੂਲ ਸੀ ਮੇਰਾ ਜੀ ਉਹ ਕੈਥੋਲਿਕ ਕ੍ਰਿਸਚੀਅਨ ਸੀ। ਤੇ ਜੀ ਮੈਂ ਜਿਹੜਾ ਕੈਥੋਲਿਕ ਜਿਹੜੀ ਕ੍ਰਿਸਚੀਅਨ ਚਰਚ ਹੈ ਕੈਂਪਸ ਦੀ ਸਾਡੀ ਯੂਨੀਵਰਸਿਟੀ ਦੀ, ਉਹਦੇ ਬਾਹਰ ਕਰਕੇ ਤੇ ਮੈਂ ਉੱਥੇ ਗਿਆ ਤੇ ਮੈਂ ਉਹ ਜਿਹੜਾ ਉਹਨਾਂ ਦਾ ਪੈਸਟਰ ਸੀ, ਮੈਂ ਉਹਨੂੰ ਕਿਹਾ ਕਿ ਮੈਂ ਕ੍ਰਿਸਚੀਅਨ ਬਣਨਾ ਚਾਹੁੰਦਾ। ਜੀ ਮੈਂ ਤੇ ਸੋਚਿਆ ਸੀ ਉਹ ਕਹੇਗਾ ਮੈਨੂੰ ਕਿ ਹਾਂ ਵੀ ਕੱਲ ਜਾਂ ਪਰਸੋਂ ਜਾਂ ਸੰਡੇ ਨੂੰ ਆ ਜਾ, ਸੰਡੇ ਨੂੰ ਬਾਈਬਲ ਸਟੱਡੀ ਹੈਗੀ ਹੈ ਤੇ ਤੈਨੂੰ ਅਸੀਂ ਕਰਕੇ ਤੇ ਤੂੰ ਕ੍ਰਿਸਚੀਅਨ ਬਣ ਜਾ। ਪਰ ਜੀ ਉਹਦਾ ਜਵਾਬ ਬੜਾ ਅਜੀਬ ਜਿਹਾ ਸੀ। ਮੈਨੂੰ ਅੰਗਰੇਜ਼ੀ ਚ ਯਾਦ ਹੈ, ਅੰਗਰੇਜ਼ੀ ਫਿਰ ਤਰਜਮਾ ਕਰ ਦੇਵਾਂਗਾ। ਮੈਨੂੰ ਯਾਦ ਹੈ, ਕਹਿੰਦਾ ਯੰਗ ਮੈਨ why don't you go back to your own religion? ਕਹਿੰਦਾ ਤੂੰ ਆਪਣੇ ਧਰਮ ਵਾਪਸ ਜਾ ਇੱਕ ਵਾਰ। ਤੇ ਕਹਿੰਦਾ ਅਗਰ ਫੇਰ ਵੀ ਤੂੰ ਕ੍ਰਿਸਚੀਅਨ ਬਣਨਾ ਚਾਹੁੰਦਾ ਉਸ ਤੋਂ ਬਾਅਦ ਤੇ ਆ ਜਾਈ ਮੇਰੇ ਕੋਲ। ਕਹਿੰਦਾ ਲੇਕਿਨ ਇੱਕ ਵਾਅਦਾ ਤੈਨੂੰ ਮੈਨੂੰ ਕਰਨਾ ਪਏ ਕਿ ਤੂੰ ਆਪਣੇ ਧਰਮ ਨੂੰ ਬੜੇ ਧਿਆਨ ਨਾਲ ਤੇ ਬਰੀਕੀ ਨਾਲ ਪੜ੍ਹੇਗਾ ਤੇ ਸਮਝੇਗਾ। ਕਹਿੰਦਾ ਅਗਰ ਉਸ ਤੋਂ ਬਾਅਦ ਵੀ ਤੂੰ ਕ੍ਰਿਸਚੀਅਨ ਬਣਨਾ ਚਾਹੁੰਦਾ ਤੇ ਮੇਰੇ ਕੋਲ ਆ ਜਾ। ਦੇਖੋ ਜੀ ਹੁਣ ਇੱਕ ਬੰਦਾ ਸੀ ਜਿਹਨੇ ਮੇਰੇ ਅੰਦਰ ਇਨਸਾਨੀਅਤ ਦੇਖੀ ਸੀ, ਜਿਹਨੇ ਇਹ ਵੀ ਉਹ ਦੇਖੋ ਨਾ ਉਹ ਇਸ ਪੋਜੀਸ਼ਨ ਤੋਂ ਆ ਰਿਹਾ ਸੀ ਕਿ ਅਗਰ ਅਸੀਂ ਕੋਈ ਵੀ ਧਰਮ ਦਿਲ ਦੇ ਪਿਆਰ ਤੇ ਸੱਚ ਨਾਲ ਪੜ੍ਹੀਏ, ਹਮੇਸ਼ਾ ਉੱਥੇ ਆਦਮੀ ਦਾ ਦਿਲ ਲੱਗੇ। ਉਹੀ ਗੱਲ ਹੋਈ ਜੀ। ਦੇਖੋ ਇੱਕ ਕ੍ਰਿਸਚੀਅਨ ਜਿਹੜਾ ਬੰਦਾ ਹੈਗਾ, ਜਿਹਨੇ ਮੈਨੂੰ ਪਹਿਲੇ ਮੈਂ ਸਿੱਖ ਹੈਗਾ ਸੀ ਲੇਕਿਨ ਮੈਂ ਬਣਿਆ ਨਹੀਂ ਸੀ। ਮੈਂ ਦੇਖੋ ਜੀ ਆਪ ਗੁਰਮੁਖੀ ਪੜ੍ਹੀ,
ਸਕ੍ਰੈਚ ਆਪ ਮੈਂ ਹੁਣ ਗੁਰੂ ਗ੍ਰੰਥ ਸਾਹਿਬ ਪੜ੍ਹੇ। ਦੇਖੋ ਜਿਹੜਾ ਸਿੱਖ ਹੈਗਾ ਉਹ ਗੁਰੂ ਗ੍ਰੰਥ ਸਾਹਿਬ ਪੜ੍ਹ ਨਹੀਂ ਸਕਦਾ, ਸਮਝ ਨਹੀਂ ਸਕਦਾ, ਫਿਰ ਤੇ ਮਤਲਬ ਗੱਲਾਂ ਕਹਿਣ ਦੀਆਂ ਗੱਲਾਂ ਹੈ ਨਾ। ਸੋ ਇਹ ਬੰਦੇ ਨੇ ਦੇਖੋ, ਜਿਹਨੂੰ ਮੈਂ ਕਿਹਾ ਸੀ ਜਦੋਂ ਮੈਂ ਅਮਰੀਕਾ ਗਿਆ, ਮੈਂ ਸਿੱਖ ਹੈਗਾ ਸੀ, ਮੈਨੂੰ ਕੁਝ ਕਰਨ ਦੀ ਲੋੜ ਨਹੀਂ ਸੀ, ਕੁਝ ਸੋਚਣ ਦੀ ਲੋੜ ਨਹੀਂ, ਪੱਗ ਪਾਈ ਹੈ ਠੀਕ ਹੈ, ਸਿੱਖ ਹੈਗਾ। ਉੱਥੇ ਪਹੁੰਚ ਕੇ ਮੈਂ ਆਪਣੇ ਧਰਮ ਬਾਰੇ ਆਪ ਪੜ੍ਹਿਆ, ਆਪ ਸਿੱਖਿਆ ਧਰਮ। ਫਿਰ ਜਿਹੜਾ ਹੈ ਜਿਹਨੂੰ ਮੈਂ ਕਹਿੰਦੇ ਆ ਨਾ ਕਿ ਅਸੀਂ ਸਿੱਖ ਜਿਹੜੇ ਹੈਗੇ ਆ, ਉਹਦਾ ਜਿਹੜਾ ਮੀਨਿੰਗ ਇਹ ਹੈਗਾ ਸਿੱਖਦੇ ਆ। ਉਹ ਮੇਰੀ ਅਮਰੀਕਾ ਹੋਈ, ਉਹ ਮੇਰੀ ਚੜ੍ਹਦੇ ਪੰਜਾਬ 'ਚ ਨਹੀਂ ਹੋਈ। ਆਪਣਾ ਸਿੱਖ ਨੇ ਆਪਣਾ ਧਰਮ ਜਿਹੜਾ ਸਿੱਖਿਆ ਨਾ, ਉਹ ਅਮਰੀਕਾ ਜਾ ਕੇ ਸਿੱਖਿਆ। ਉਹਦੇ ਵਿੱਚ ਜਿਹੜਾ ਫਿਰ ਮੈਸੇਜ ਆਉਂਦਾ ਹੈ ਗੁਰੂ ਸਾਹਿਬਾਂ ਦਾ, ਉਹ ਹੈਗਾ ਕਿ ਆਪਣੀ ਜਿਹੜੀ ਮੈਂ ਹੈ ਨਾ, ਅੰਦਰ ਦੀ ਮੈਂ, ਅਸੀਂ ਉਹ ਮਾਰਨੀ। ਤੇ ਜਦੋਂ ਅਸੀਂ ਵਾਰਿਸ ਸ਼ਾਹ ਦਾ ਉਹਨੇ ਕਲਾਮ ਸੀ ਕਿ ਵੀ ਆਪਣੀ ਮੈਂ, ਉਹ ਵੀ ਸੇਮ ਥਿੰਗ ਹੈ, ਆਪਣੀ ਮੈਂ ਮਾਰਨੀ। ਤੇ ਜੇ ਹੌਲੀ ਹੌਲੀ ਮੈਨੂੰ ਇਹ ਲੱਗਿਆ ਕਿ ਸਾਡੇ ਲੋਕਲ ਉੱਥੇ ਸੰਸਥਾ ਹੈਗੀ ਹੈ ਇੰਟਰਫੇਥ ਐਸੋਸੀਏਸ਼ਨ ਆਫ ਸੈਂਟਰਲ ਓਹਾਇਓ, ਫਿਰ ਮੈਂ ਉਹਨਾਂ ਨਾਲ ਕੰਮ ਸ਼ੁਰੂ ਕੀਤਾ ਧਾਰਮਿਕ ਏਰੀਆ ਤੇ ਉਸ ਤੋਂ ਬਾਅਦ ਫਿਰ ਜਿਵੇਂ ਆਪ ਜੀ ਨੇ ਦੱਸਿਆ ਕਿ ਉੱਥੇ ਨੈਸ਼ਨਲ ਸੰਸਥਾ ਹੈਗੀ ਹੈ ਅਮਰੀਕਾ ਵਿੱਚ, ਰਿਲੀਜਨਸ ਫॉर ਪੀਸ USA। ਜਿੰਨੇ ਵੀ ਅਮਰੀਕਾ ਦੇ ਨੈਸ਼ਨਲ ਲੈਵਲ ਤੇ ਅਲੱਗ-ਅਲੱਗ ਸੰਸਥਾਵਾਂ ਹੈਗੀਆਂ ਇੱਕ ਧਰਮ ਦੀਆਂ, ਜਿਵੇਂ ਫॉर ਐਗਜ਼ਾਮਪਲ ਕ੍ਰਿਸਚੀਅਨ ਵੱਲੋਂ ਜੀ ਕੈਥਲਿਕਸ ਹੈਗੇ ਆ, ਐਪਿਸਕੋਪਲ, ਪ੍ਰੈਸਬੀਟੇਰੀਅਨ ਚਰਚ, ਇਹ ਸਾਰੇ ਜਿਹੜੇ ਹੈਗੇ ਆ RF ਰਿਲੀਜਨ ਫॉर ਪੀਸ USA ਦੇ ਮੈਂਬਰ ਹੈ। ਇਸਲਾਮ ਵੱਲੋਂ ਜਿਹੜੀ ਮੇਨ ਸੰਸਥਾ ਹੈਗੀਆਂ ਜੀ ਅਮਰੀਕਾ ਵਿੱਚ, ਉਹ ਹੈਗੀ ਇਸਲਾਮਿਕ ਸਰਕਲ ਆਫ ਨਾਰਥ ਅਮਰੀਕਾ, ਇਸਲਾਮਿਕ ਸੁਸਾਇਟੀ ਆਫ ਨਾਰਥ ਅਮਰੀਕਾ, ਤੇ ਇੱਕ ਹੈਗੀ ਹੈ ਮੁਸਲਿਮ ਕੇਅਰਸ। ਸੋ ਇਹ ਜਿਹੜੀ ਸੰਸਥਾਵਾਂ ਸਾਰੀਆਂ ਨੈਸ਼ਨਲ ਲੈਵਲ ਤੇ ਹੈ ਜੀ, ਇਹ ਇਕੱਠੀਆਂ ਹੋ ਕੇ ਬਣਦੀਆਂ ਰਿਲੀਜਨ ਫॉर ਪੀਸ USA। ਅਸੀਂ ਕੰਮ ਕਰਦੇ ਹਾਂ ਔਨ ਪੀਸ ਐਂਡ ਜਸਟਿਸ। ਜੀ ਮੈਂ ਉਹਨਾਂ ਦਾ ਵੋਲੰਟੀਅਰ ਐਗਜ਼ੈਕਟਿਵ ਡਾਇਰੈਕਟਰ ਵੀ ਹਾਂ। ਸੋ ਇਹ ਕੰਮ ਮੈਂ ਆਲਰੇਡੀ ਸਾਰਾ ਕੀਤਾ ਹੋਇਆ ਸੀ ਅਮਰੀਕਾ। ਜਦੋਂ ਮੈਨੂੰ ਇਹ ਦਿਲ ਕੀਤਾ ਕਿ ਹੁਣ ਮੈਂ ਲਹਿੰਦੇ ਪੰਜਾਬ ਪਹਿਲੀ ਵਾਰੀ ਜਾ, ਇਹ ਸਾਰੀ ਚੀਜ਼ਾਂ ਜੁੜੀਆਂ ਹੋਈਆਂ। ਅਸੀਂ ਸੋਚਦੇ ਹਾਂ ਕਿ ਅਸੀਂ ਜੀ ਇੱਕ ਪਾਸਾ ਅਮਰੀਕਾ ਦਾ ਸੀ, ਇੱਕ ਚੜ੍ਹਦੇ ਪੰਜਾਬ ਦਾ ਸੀ, ਇੱਕ ਲਹਿੰਦੇ ਪੰਜਾਬ ਦਾ ਸੀ। ਹੁੰਦਾ ਕੀ ਹੈ ਜੀ, ਇਹ ਸਾਰਾ ਚੀਜ਼ਾਂ ਰਲੀਆਂ ਹੋਈਆਂ ਆਪਸ ਵਿੱਚ। ਜੀ ਮੈਨੂੰ ਨਾ ਮੇਰੇ ਦਾਦੀ ਨੇ ਤੇ ਮੇਰੇ ਫਾਦਰ ਨੇ ਦੱਸਿਆ ਸੀ ਕਿ ਸਾਡੀ 42 ਜਗੀਰਾਂ ਸੀ। ਦੇਖੋ ਸਾਡੇ ਲੋਕ ਗੱਪਾਂ ਵੀ ਤੇ ਮਾਰਦੇ ਆ ਨਾ, ਤੁਹਾਨੂੰ ਪਤਾ ਹੀ ਹੈ ਅਹਿਮਦ ਸਾਹਿਬ, ਸ਼ਿਕਸ਼ਾ ਵੀ ਚੱਲਦੀ ਹੈ। ਹਰ ਬੰਦਾ ਜਿਹੜਾ ਆਪਣੀ ਫੈਮਿਲੀ ਬੈਕਗ੍ਰਾਉਂਡ ਹੈ ਉਹਨੂੰ ਉਹ ਬਹੁਤ ਵੱਡਾ ਕਰਕੇ ਦੱਸਦਾ ਹੈ, ਪਤਾ ਨਹੀਂ ਉਹ ਹੈ ਜਾਂ ਨਹੀਂ, ਹਕੀਕਤ ਕੀ ਹੈ, ਲੇਕਿਨ ਹਰ ਬੰਦਾ ਹੀ ਦੱਸੇਗਾ। ਬਿਲਕੁਲ। ਮੈਂ ਕਿਹਾ ਗੱਪ, ਇਹ ਗੱਪ ਹੀ ਹੈ ਕੋਈ। ਫਿਰ ਹੀ ਮੈਨੂੰ ਉੱਥੇ ਬੈਠ ਕੇ ਅਮਰੀਕਾ ਵਿੱਚ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਇੱਕ ਮੈਨੂੰ ਫਾਈਲ ਮਿਲੀ ਬਟਾਲੀਆ ਫੈਮਿਲੀ, ਤੇ ਮੈਂ ਉਹ ਮੰਗਾਈ। ਤੇ ਜਦੋਂ ਮੈਂ ਉਹ ਫਾਈਲ ਦੇਖੀ ਤੇ ਜੀ ਉਹਦੇ ਵਿੱਚ ਜਗੀਰਾਂ ਦੀ ਲਿਸਟ ਸੀ। ਮੈਂ ਸ਼ੁਰੂ ਕਰਤਾ 1 2 3 4 5 6 ਥੱਲੇ ਆ ਕੇ 42। ਫਿਰ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਤੇ ਬਜ਼ੁਰਗ ਆਪਣੀ ਮਾਰਦੇ ਸੀ, ਇਹਦੀ ਗੱਲ ਠੀਕ ਕਹਿੰਦੇ ਸੀ। ਉਹਦੇ ਅੰਦਰ ਫਿਰ ਜਿਹੜੀ ਜਗੀਰਾਂ ਸਾਨੂੰ ਮਿਲੀਆਂ ਸੀ ਮਹਾਰਾਜਾ ਰਣਜੀਤ ਸਿੰਘ ਦਾਦਾ ਜੀ ਦੇ ਟਾਈਮ ਤੋਂ ਲੈ ਕੇ ਮਹਾਰਾਜਾ ਦਲੀਪ ਸਿੰਘ ਤੱਕ, ਉਹ ਵੀ ਦਰਜ, ਉਹ ਵੀ ਕਿਤਾਬ ਵਿੱਚ ਫਿਰ ਮੈਂ ਛਾਪੀਆਂ। ਉੱਥੋਂ ਵੀਰ ਜੀ ਮੈਨੂੰ ਹੋਇਆ ਕਿ ਵੀ ਹੁਣ ਮੈਨੂੰ ਲਹਿੰਦੇ ਪੰਜਾਬ ਜਾਣਾ ਚਾਹੀਦਾ। ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਟੈਕਨੋਲੋਜੀ ਅਸੀਂ ਕੀ ਕਰਦੇ ਹਾਂ, ਸਭ ਤੋਂ ਪਹਿਲੇ ਅਸੀਂ ਗੂਗਲ ਕਰਦੇ ਹਾਂ। ਬਿਲਕੁਲ, ਕੀ ਜਾਣਨਾ ਸਾਰਾ ਪਤਾ ਕਰਦੇ ਹਾਂ, ਫੇਸਬੁੱਕ ਤੇ ਕਰਦੇ ਹਾਂ। ਮੈਂ ਗੂਗਲ ਕੀਤਾ, ਦੇਖਿਆ ਪਿੰਡ ਦਾ ਨਾਂ ਤੇ ਬਤਾਲਾ ਤੋਂ ਬਤਾਲਾ ਸਰ ਝੰਡਾ ਸਿੰਘ। ਫਿਰ ਲੈਪਲ ਗ੍ਰਿਫਿਨ ਦੀ ਕਿਤਾਬ ਪੜ੍ਹੀ ਮੈਂ। ਫਿਰ ਜਿੰਨੀਆਂ ਵੀ ਕਿਤਾਬਾਂ ਲਾਹੌਰ ਤੇ ਸੀ ਨਾ ਜੀ ਅੰਗਰੇਜ਼ ਦੇ ਟਾਈਮ ਦੀਆਂ ਜਾਂ ਉਸ ਤੋਂ ਪਹਿਲੇ ਦੀਆਂ, ਉਹ ਸਾਰੀਆਂ ਪੜ੍ਹੀਆਂ। ਵਾਹ ਵਾਹ। ਸੋ ਮੈਨੂੰ ਲਾਹੌਰ ਆਉਣ ਤੋਂ ਪਹਿਲੇ ਇਹ ਲੱਗਦਾ ਸੀ ਕਿ ਸ਼ਹਿਰ ਨੂੰ ਮੈਂ ਜਾਣਦਾ, ਲੇਕਿਨ 200 ਸਾਲ ਪੁਰਾਣਾ ਸ਼ਹਿਰ। ਮੈਨੂੰ ਪਤਾ ਸੀ। ਹੁਣ ਫੋਟੋ ਤੁਸੀਂ ਦੇਖੋ, ਇੱਥੇ ਇੱਕ ਪਾਸੇ ਆਪਣਾ ਆਲਮਗੀਰੀ ਗੇਟ ਹੈ ਤੇ ਇੱਥੇ ਦੇਖੋ ਜੀ ਇਹ ਹਜ਼ੂਰੀ ਬਾਗ ਹੈ। ਮੈਨੂੰ ਪਤਾ ਸੀ ਕਿ ਹਜ਼ੂਰੀ ਬਾਗ ਦੇ ਉੱਪਰ ਇੱਕ ਹੋਰ ਸਟੋਰੀ ਹੁੰਦੀ ਸੀ। ਪਹਿਲੀ ਵਾਰੀ ਮੈਂ ਵੜਿਆ ਅੰਦਰ ਹਜ਼ੂਰੀ ਬਾਗ ਤੇ ਮੈਂ ਕਿਹਾ ਸਟੋਰੀ ਗਈ ਕਿੱਥੇ, ਇਹ ਸਟੋਰੀ ਗਾਇਬ ਹੋ ਗਈ ਹੈ। ਸੋ ਕਹਿਣ ਦਾ ਮਤਲਬ ਇਹ ਕਿ ਮੈਂ ਜਿਹੜੇ 200 ਸਾਲ ਪੁਰਾਣਾ ਲਾਹੌਰ ਤੇ ਪੰਜਾਬ ਹੈ, ਮੈਂ ਹਰ ਇੱਕ ਕਿਤਾਬ ਪੜ੍ਹ ਛੱਡੀ ਉੱਥੇ ਅਮਰੀਕਾ ਵਿੱਚ। ਸਟੂਡੈਂਟ ਹੁੰਦਾ ਸੀ, ਗ੍ਰੈਜੂਏਟ ਸਟੂਡੈਂਟ, PhD, ਟਾਈਮ ਬੜਾ ਹੁੰਦਾ ਸੀ, ਠੀਕ ਹੈ ਨਾ ਜੀ। ਫਿਰ ਮੈਂ ਕਿਹਾ ਕਿ ਮੈਨੂੰ ਹੁਣ ਜਾਣਾ ਚਾਹੀਦਾ ਤੇ ਜੀ ਮੈਂ ਸੋਚਾਂ ਕਿ ਵੀ ਕਿਵੇਂ ਜਾਵਾਂ। ਤੇ ਮੈਂ ਉਦੋਂ ਤੱਕ US ਸਿਟੀਜ਼ਨ ਬਣ ਗਿਆ ਸੀ। ਸੋ ਮੇਰੀ ਕਾਨਫਰੰਸ ਹੈਗੀ ਸੀ ਲਾਹੌਰ। ਮੈਂ ਜੀ ਉੱਥੇ ਅਮਰੀਕਾ ਵਿੱਚ ਯੂਨੀਵਰਸਿਟੀ 'ਚ ਪੜ੍ਹਾਉਂਦਾ ਇਨ ਸਿਵਲ ਇੰਜੀਨੀਅਰਿੰਗ ਐਟ ਓਹਾਇਓ ਸਟੇਟ ਯੂਨੀਵਰਸਿਟੀ, ਐਸੋਸੀਏਟ ਪ੍ਰੋਫੈਸਰ। ਤੇ UET ਲਾਹੌਰ
ਉੱਥੇ ਜੀ ਕਾਨਫਰੰਸ ਸੀ ਆਪਣਾ ਇਨ ਸਿਵਲ ਇੰਜੀਨੀਅਰਿੰਗ, ਤੇ ਉਹਦੇ ਲਈ ਮੈਂ ਵੀਜ਼ਾ ਲਿੱਤਾ। ਤੇ ਉਦੋਂ ਪਹਿਲੀ ਵਾਰੀ ਹੈ ਜਦੋਂ ਮੈਂ ਪਾਕਿਸਤਾਨ ਆਇਆ, ਪਹਿਲੀ ਵਾਰ ਐਕਚੁਅਲੀ ਦੂਜੀ ਵਾਰ, ਮੈਨੂੰ ਗਲਤੀ ਦੇਣਾ, ਗਲਤ ਗੱਲ ਕਹਿਤੀ। ਇਹ ਮੇਰਾ ਪਾਕਿਸਤਾਨ ਦੂਜਾ ਟ੍ਰਿਪ ਸੀ, ਪਰ ਪਹਿਲਾ ਮੇਰਾ ਟ੍ਰਿਪ ਇਲੀਗਲ ਟ੍ਰਿਪ ਸੀ। ਤੁਹਾਨੂੰ ਉਹਦੀ ਗੱਲ ਵੀ ਸੁਣਾਉਂਦਾ, ਬੜੇ ਮਜ਼ੇ ਦੀ ਗੱਲ ਹੈ ਕਿ ਪਹਿਲੀ ਵਾਰੀ ਮੈਂ ਪਾਕਿਸਤਾਨ ਆਇਆ ਉਹ ਕਿਵੇਂ ਇਲੀਗਲੀ ਆਇਆ। ਕਿ ਜਦੋਂ ਮੈਂ ਅੰਮ੍ਰਿਤਸਰ ਪੜ੍ਹਦਾ ਹੁੰਦਾ ਸੀ, ਮੇਰੇ ਫਾਦਰ ਰਹਿੰਦੇ ਸੀ ਤਰਨਤਾਰਨ, ਇਹ ਜੀ ਪਾਕਿਸਤਾਨ ਬਾਰਡਰ ਦੇ ਬਿਲਕੁਲ ਨੇੜੇ ਹੈ। ਅਸੀਂ ਸ਼ਿਕਾਰ ਖੇਡਣ ਜਾਂਦੇ ਹੁੰਦੇ ਸੀ ਡੇਰਾ ਬਾਬਾ ਨਾਨਕ, ਜਿਹੜਾ ਆਪ ਜੀ ਨੂੰ ਪਤਾ ਹੈ ਕਿ ਕਰਤਾਰਪੁਰ ਸਾਹਿਬ ਤੋਂ ਬਿਲਕੁਲ ਕਰਤਾਰਪੁਰ ਦੇ ਨਾਲ ਸਿਰਫ ਇੱਕ ਨਦੀ ਦਾ ਬਿਲਕੁਲ ਜੀ, ਬਿਲਕੁਲ ਜੀ। ਅਸੀਂ ਉਦੋਂ ਜਾ ਕੇ ਨਾ ਦੂਰਬੀਨਾਂ ਨਾਲ ਦੇਖਦੇ ਹੁੰਦੇ ਸੀ, ਇਹ ਦੂਰ ਦਿਖਦਾ ਸੀ ਛੋਟਾ ਜਿਹਾ ਗੁਰਦੁਆਰਾ, ਤੇ ਦਿਲ ਹੁੰਦਾ ਸੀ, ਮੈਂ ਜੀ ਉਹ ਹੋਵਾਂਗਾ ਕਿੰਨਾ 14-15 ਸਾਲ ਦਾ ਹੋਵਾਂਗਾ, ਬੜਾ ਦਿਲ ਹੁੰਦਾ ਸੀ ਕਿ ਵੀ ਉੱਥੇ ਜਾਈਏ। ਪਰ ਉਦੋਂ ਮੈਨੂੰ ਯਾਦ ਹੈ ਅਜੇ ਵੀ ਕਿ ਨਦੀ ਦੇ ਉੱਪਰ ਨਾ ਇੱਕ ਬ੍ਰਿਜ ਹੁੰਦਾ ਸੀ, ਰੇਲਵੇ ਬ੍ਰਿਜ ਇੰਡੀਆ ਤੇ ਪਾਕਿਸਤਾਨ ਦਾ, ਉਹ ਤੋੜ ਰਹੇ ਸੀ। ਉੱਚੂ ਉੱਚੀ ਠਕ 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 ਦੀਆਂ ਆਵਾਜ਼ਾਂ ਆਉਂਦੀਆਂ ਸੀ, ਤੇ ਉਹ ਲੱਗਦਾ ਸੀ ਕਿ ਆਪਸ ਦੋਨੋਂ ਜਿਹੜਾ ਬ੍ਰਿਜ ਬਣਿਆ ਹੈ ਉਹਨੂੰ ਤੋੜ ਰਹੇ ਆਪਸ ਵਿੱਚ, ਜਿਹੜਾ ਆਪਸ ਬਣਿਆ ਹੈ, ਪੁਲ ਬਣਿਆ ਦੋਨੋਂ ਦੇਸ਼ਾਂ ਦਾ, ਉਹਨੂੰ ਆਪਸ ਵਿੱਚ ਤੋੜ ਰਹੇ। ਤੇ ਜੇ ਅਸੀਂ ਇੱਕ ਦਿਨ ਰਾਤ ਨੂੰ ਸ਼ਿਕਾਰ ਖੇਡਦੇ ਸੀ, ਤੇ ਉਦੋਂ ਤੁਸੀਂ ਬੰਦ ਹੁੰਦਾ ਸੀ, ਬੰਦ ਦੇ ਉੱਪਰ ਜੀ ਹੁੰਦਾ ਹੈ ਇੱਕ ਪਾਸੇ ਆਪਣਾ ਚੜ੍ਹਦਾ ਪੰਜਾਬ, ਦੂਜਾ ਲਹਿੰਦਾ ਪੰਜਾਬ ਸੀ। ਤੇ ਅਸੀਂ ਰਾਤ ਦਾ ਸ਼ਿਕਾਰ ਸੀ ਤੇ ਸਰਚ ਲਾਈਟ ਨਾਲ ਸੀ, ਤੇ ਮੇਰਾ ਖਿਆਲ ਸੂਰ ਹੈਗਾ ਸੀ, ਜਿਹਨੂੰ ਮੈਂ ਗੋਲੀ ਮਾਰੀ ਤੇ ਫੱਟੜ ਹੋ ਗਿਆ, ਉਤਰ ਕੇ ਪਾਕਿਸਤਾਨ ਵਾਲੇ ਪਾਸੇ ਨੂੰ ਚਲਾ ਗਿਆ। ਤੇ ਸਾਡੇ ਕੋਲ ਸਰਚ ਲਾਈਟ ਜਿਹੜੀ ਹੈਗੀ ਹੈ ਉਹ ਰਿਮੂਵੇਬਲ ਸੀ ਬੈਟਰੀ ਤੋਂ, ਤੇ ਮੈਂ ਆਪਣੀ 12 ਬੋਰ ਬੰਦੂਕ ਲਿੱਤੀ, ਤੇ ਨਾਲ 2 ਬੰਦੇ ਇੱਕ ਸਰਚ ਲਾਈਟ ਲੈ ਕੇ ਇਸ ਸੂਰ ਦੇ ਪਿੱਛੇ ਪਿੱਛੇ ਪਾਕਿਸਤਾਨ ਵਾਲੇ ਪਾਸੇ ਉਤਰ ਗਏ। ਅਸੀਂ ਅਜੇ ਕੁਝ 2 ਮਿੰਟ ਹੀ ਗਏ ਹੋਵਾਂਗੇ ਤੇ ਪਿੱਛੋਂ ਆਵਾਜ਼ ਆਈ, ਰੁਕੋ। ਅਸੀਂ ਰੁਕ ਗਏ, ਤੇ ਉਹ ਜੀ ਪਾਕਿਸਤਾਨੀ ਰੇਂਜਰ ਸੀ। ਕਹਿੰਦੇ ਮੈਂ ਤਾਂ ਬਹੁਤ ਛੋਟਾ ਸੀ, ਕਹਿੰਦੇ ਕਿ ਜੀ ਤੁਸੀਂ ਪਾਕਿਸਤਾਨ ਚ ਆ ਗਏ ਹੋ, ਤੇ ਕਹਿੰਦੇ ਕੀ ਕਰਨਾ ਹੈ। ਅਸੀਂ ਕਿਹਾ ਸਾਡਾ ਜਾਨਵਰ ਹੈਗਾ, ਉਹ ਫੱਟੜ ਹੋ ਗਿਆ ਸੂਰ, ਤੇ ਅਸੀਂ ਉਹਦੇ ਪਿੱਛੇ ਆ। ਕਹਿੰਦੇ ਚਲੋ ਕੋਈ ਨਾ, ਕਹਿੰਦੇ ਅਸੀਂ ਤਾਂ ਸੂਰ ਖਾਂਦੇ ਨਹੀਂ, ਕਹਿੰਦੇ ਤੁਸੀਂ ਆਪਣਾ ਸੂਰ ਮਾਰ ਕੇ ਵਾਪਸ ਲੈ। ਅਸੀਂ ਆਪਣਾ ਸੂਰ ਮਾਰਿਆ, ਉਹ ਅੱਗੇ ਬੈਠ ਕੇ ਫੱਟੜ ਹੋਇਆ ਸੀ, ਹੋਰ ਗੋਲੀ ਮਾਰੀ ਪਾਕਿਸਤਾਨ ਦੇ ਅੰਦਰ ਹੀ ਮਾਰ ਕੇ। ਇਹ ਜੀ ਮੈਂ ਗੱਲ ਕਰ ਰਿਹਾ, ਮੈਂ ਕਿਹਾ 14-15 ਸਾਲ ਦਾ ਸੀ, ਮੈਂ ਵਾਪਸ ਲਿਆ। ਸੋ ਜੀ ਉਹ ਮੇਰਾ ਪਹਿਲਾ ਪਾਕਿਸਤਾਨ ਦਾ ਟੂਰ ਸੀ ਇਲੀਗਲ। ਅੱਛਾ ਤਾਂ ਕਿੰਨਾ ਅੱਗੇ ਆ ਗਏ ਸੀ, ਅੰਦਾਜ਼ਾ ਹੈ ਕੋਈ? ਮਤਲਬ ਜਿਹੜੀ ਲਾਈਨ ਸੀ, ਇੱਕ ਸਰਹੱਦ ਸੀ, ਉਸ ਤੋਂ ਕਿੰਨਾ ਅੱਗੇ ਆ ਗਏ ਸੀ? ਬਿਲਕੁਲ ਜੀ, ਕਾਫੀ ਅੱਗੇ ਆ ਗਏ ਸੀ। ਹਾਂਜੀ, ਤੇ ਸਾਨੂੰ ਪਤਾ ਨਹੀਂ ਸੀ ਸਰਹੱਦ ਕਿੱਥੇ ਹੈ। ਹੁਣ ਤੇ ਦੇਖੋ ਜੀ, ਉੱਥੇ ਇੰਡੀਆ ਨੇ ਪੂਰੀ ਬਾਰਬਡ ਵਾਇਰ, ਪੂਰੀ ਲਾਈਟਿੰਗ ਹੋ ਗਈ ਹੈ। ਤੇ ਉਦੋਂ ਤੇ ਬਾਰਡਰ ਜਿਹੜਾ ਹੈਗਾ ਉਹ ਤੇ ਕੋਈ ਬਸ ਮਾਰਕਿੰਗ ਲੱਗੀ ਹੁੰਦੀ ਸੀ, ਤੇ ਉਹ ਜਿਹਨੂੰ ਕਹਿੰਦੇ ਆਪਣਾ ਪੋਲ ਜਿਹੇ ਬਣੇ ਹੁੰਦੇ ਸੀ, ਤੇ ਰਾਤ ਨੂੰ ਕਿਹੜੇ ਦਿਖਣੇ। ਹਾਂ, ਵਾਰਡ ਉਹ ਮੇਰਾ ਪਹਿਲਾ ਜਦੋਂ ਵਾਰਡ ਨਹੀਂ ਲੱਗੀ ਹੋਈ ਸੀ, ਉਦੋਂ ਤੱਕ ਬੰਨਾ ਹੀ ਹੁੰਦਾ ਸੀ, ਪਤਾ ਨਹੀਂ ਹੁੰਦਾ ਸੀ ਕਿ ਕਿੱਥੋਂ ਕੀ ਹੈ। ਬਿਲਕੁਲ ਐਗਜ਼ੈਕਟਲੀ, ਬਿਲਕੁਲ। ਸੋ ਇਸ ਕਰਕੇ ਇਹ ਵੀ ਉਹਨਾਂ ਦੀ ਚੰਗਿਆਈ ਹੈ ਕਿ ਪਾਸ ਰੇਂਜਰਸ ਨੇ ਕਿਹਾ ਵੀ ਸਰਦਾਰ ਸਾਹਿਬ ਕੋਈ ਨਾ, ਸਾਨੂੰ ਕਿ ਵੀ ਲੈ ਕੇ ਆਪਣਾ ਜਾਨਵਰ ਤੁਸੀਂ ਵਾਪਸ ਚਲੇ ਜਾਓ। ਹੋ ਸਕਦਾ ਹੈ ਹਿਰਨ ਹੁੰਦਾ ਜਿਹੜਾ ਤੁਸੀਂ ਨਹੀਂ, ਮੇਰਾ ਸਵਾਲ ਇਹ ਹੈ ਕਿ ਤੁਸੀਂ ਇਲੀਗਲ ਤੌਰ ਤੇ ਕਿੰਨੀ ਦੇਰ ਪਾਕਿਸਤਾਨ ਰਹੇ ਉਸ ਵੇਲੇ? 5 ਮਿੰਟ ਜੀ। ਅੱਛਾ, ਪਹਿਲੀ ਤੁਹਾਡੀ ਜਿਹੜੀ ਵਿਜ਼ਿਟ ਸੀ ਪਾਕਿਸਤਾਨ ਦਾ ਇਲੀਗਲ, ਉਹ 5 ਮਿੰਟ ਦਾ ਸੀ? 5 ਮਿੰਟ ਦਾ ਸੀ ਜੀ। ਤੇ ਜੀ ਅਗਰ ਉਹ ਜਾਨਵਰ ਸੂਰ ਨਾ ਹੁੰਦਾ, ਅਗਰ ਹਿਰਨ ਹੁੰਦਾ, ਫਿਰ ਉਹਨਾਂ ਨੇ ਵਾਪਸ ਮੋੜ ਦੇਣਾ ਸੀ ਤੇ ਆਪ ਸ਼ਿਕਾਰ ਕਰ ਲੈਣਾ ਸੀ ਉਹਨਾਂ ਨੇ ਹਿਰਨ ਦਾ। ਬਿਲਕੁਲ ਸਹੀ। ਤੇ ਜੀ ਮੈਂ ਫਿਰ ਜਦੋਂ ਪਹਿਲੀ ਵਾਰੀ ਆਇਆ ਆਪਣਾ ਲਹਿੰਦੇ ਪੰਜਾਬ, ਮੈਨੂੰ ਯਾਦ ਹੈ ਕਿ ਮੈਂ ਨਾ ਜਦੋਂ ਨਿਕਲਿਆ ਤੇ ਜਦੋਂ ਲਾਹੌਰ ਦੀ ਫਲਾਈਟ ਸੀ, ਤੇ ਮੇਰੇ ਨਾਲ ਨਾ 2-3 ਮੁੰਡੇ ਬੈਠੇ ਸੀ, ਯੰਗ ਮੁੰਡੇ, ਉਹਨੇ ਕੋਈ 10 ਜਾਂ 12 ਸਾਲ ਦੇ, ਤੇ ਉਹ ਬੜੇ ਖੁਸ਼ ਸੀ ਕਿ ਉਹ ਆਪਣੇ ਦਾਦੀ ਨਾਨੀ ਦੇ ਘਰ ਜਾ ਰਹੇ ਆ ਛੁੱਟੀਆਂ। ਤੇ ਮੈਨੂੰ ਵੀ ਅੰਦਰੋਂ ਨਾ, ਜਿਵੇਂ ਬੱਚਾ ਨਹੀਂ ਹੁੰਦਾ ਨਾ, ਮੈਨੂੰ ਬੜੀ ਖੁਸ਼ੀ ਸੀ ਕਿ ਮੈਂ ਆਪਣੇ ਬਜ਼ੁਰਗਾਂ ਦੀ ਜਿਹੜੀ ਜ਼ਮੀਨ ਹੈ ਉੱਥੇ ਜਾ ਰਿਹਾ। ਤੇ ਜਦੋਂ ਹਵਾਈ ਜਹਾਜ਼ ਉਤਰਨ ਲੱਗਾ ਤੇ ਮੈਂ ਅਰਦਾਸ ਕੀਤੀ। ਸਿੱਖ ਜਿਹੜੇ ਹੈਗੇ ਜਦੋਂ ਹੀ ਹੁੰਦਾ ਹੈ ਕੋਈ ਜ਼ਰੂਰੀ ਕੰਮ, ਅਸੀਂ ਅਰਦਾਸ ਕਰਦੇ ਹਾਂ। ਅਰਦਾਸ ਕੀਤੀ ਤੇ ਹਵਾਈ ਜਹਾਜ਼ ਉਤਰ ਗਿਆ ਜੀ। ਉੱਥੇ ਉਤਰ ਕੇ ਤੇ ਜਦੋਂ ਮੈਂ ਲਾਹੌਰ ਏਅਰਪੋਰਟ 'ਚ ਆਇਆ, ਤੇ ਮੈਂ ਖੱਬੇ ਸੱਜੇ ਦੇਖਾਂ ਕਿ ਬੁਰਕੇ ਵਾਲੀ ਦਿਖੇਗੀ ਕੋਈ, ਕਿਉਂਕਿ ਦੇਖੋ ਜੀ ਮੈਂ ਅਮਰੀਕਾ 30-32 ਸਾਲ ਅਮਰੀਕਾ ਰਹਿੰਦੇ ਹੋ ਗਏ, ਉਸ ਤੋਂ ਪਹਿਲੇ ਮੈਂ ਇੱਥੇ ਰਿਹਾ ਇੰਡੀਆ। ਦੋਨੋਂ ਜਗ੍ਹਾ ਦੱਸਿਆ ਜਾਂਦਾ ਹੈ, ਮੀਡੀਆ ਵੀ ਤੇ ਲੋਕੀ ਸਾਰੇ ਸੋਚਦੇ ਹੋ ਕਿ ਇੱਕ ਗੱਲ ਤੇ ਮੁਸਲਮਾਨ ਜਿੰਨੇ ਹੈ ਇਹ ਬਹੁਤ ਕੱਟੜ, ਬਹੁਤ ਕੱਟੜ। ਦੂਜੀ ਗੱਲ, ਆਪਣੀ ਜਨਾਨੀਆਂ ਨੂੰ ਬੁਰਕੇ ਪਵਾ ਕੇ ਰੱਖਦੇ। ਮੈਂ ਜਦੋਂ ਏਅਰਪੋਰਟ ਉਤਰਿਆ ਵੀਰ ਜੀ, ਤੇ ਮੈਨੂੰ ਬੁਰਕੇ ਵਾਲੀ ਕੋਈ ਦਿਖੀ ਨਹੀਂ। ਤੇ ਮੈਂ ਕਿਹਾ ਪਤਾ ਲੁਕਾ ਕੇ ਰੱਖੀਆਂ ਕਿਤੇ ਮੇਰੇ ਤੋਂ ਬੁਰਕੇ ਵਾਲੀਆਂ।
ਫਿਰ ਬਾਅਦ ਚ ਮੈਨੂੰ ਪਤਾ ਲੱਗਿਆ ਉਹ ਤੇ ਹੈ ਹੀ ਨਹੀਂ, ਹੈ ਹੀ ਬਹੁਤ ਘੱਟ। ਹਾਂ, ਸਿਰਫ ਦੇਖੋ ਨਾ ਜੀ, ਪ੍ਰੋਪੇਗੈਂਡਾ ਹੈ, ਸਿਰਫ ਪ੍ਰੋਪੇਗੈਂਡਾ ਹੈ। ਪ੍ਰੋਪੇਗੈਂਡਾ। ਇਹਨੂੰ ਮੀਡੀਆ ਜਿੰਨੀ ਬਾਹਰ, ਦੇਰ ਮੀਡੀਆ, ਜੀ ਜੀ, ਮੀਡੀਆ ਬਾਹਰ ਬਿਲਕੁਲ ਬੋਲਦੇ ਹਨ ਅਸੀਂ ਜੀ। ਹਾਂ, ਇਸ ਕਰਕੇ ਦੇਖੋ ਵੀ ਜੀ, ਜਿੰਨੀ ਦੇਰ ਆਪ ਨਾ ਆਦਮੀ ਦੇਖੇ ਨਾ, ਤੁਹਾਨੂੰ ਪਤਾ ਨਹੀਂ ਲੱਗਦਾ ਕਿ ਵੀ ਬੁਰਕੇ ਵਾਲੀ ਤੇ ਇੱਥੇ ਹੈ ਹੀ ਨਹੀਂ। ਮੋਸਟਲੀ ਕੁਛ ਹੈਗੀਆਂ, ਘੱਟ ਹੈਗੀਆਂ ਜ਼ਰੂਰ, ਜਿਨ੍ਹਾਂ ਦਾ ਦਿਲ ਕਰਦਾ ਉਹ ਪਾਉਂਦੀਆਂ, ਜਿਨ੍ਹਾਂ ਦਾ ਨਹੀਂ ਕਰਦਾ ਉਹ ਨਹੀਂ ਪਾਉਂਦੀ। ਸੋ ਜੀ ਉੱਥੇ ਪਹੁੰਚਿਆ ਮੈਂ, ਤੇ ਫਿਰ ਮੈਂ ਅਵਾਰੀ ਹੋਟਲ ਮੈਂ ਬੁਕਿੰਗ ਕਰਾਈ ਸੀ, ਤੇ ਮੈਂ ਫਿਰ ਉੱਥੋਂ ਆਪਣਾ ਨੂੰ ਟੈਕਸੀ ਲੈਣ ਆਈ। ਟੈਕਸੀ ਉਹ ਲੈਣ ਆਈ ਤੇ ਰਾਤ ਦੇ ਕੋਈ ਮੇਰੇ ਕੋਲ 4 ਜਾਂ 5 ਵਜੇ ਸੀ। ਤੇ ਜੀ ਅਸੀਂ ਅਜੇ ਹਨੇਰਾ ਜਿਹਾ ਸੀ, ਹੁੰਦਾ ਨਾ, ਦਿਨ ਵੀ ਨਹੀਂ ਚੜਿਆ ਤੇ ਹਨੇਰਾ ਵੀ ਨਹੀਂ, ਵਿਚਕਾਰ ਦਾ ਟਾਈਮ ਹੁੰਦਾ ਹੈ, ਅਸੀਂ ਕਹਿੰਦੇ ਅੰਮ੍ਰਿਤ ਵੇਲਾ ਸਿੱਖ। ਤੇ ਜਦੋਂ ਅਸੀਂ ਚੜੇ ਆਏ ਆ, ਤੇ ਸਡਨਲੀ ਸੜਕ ਹੈ ਨਾ ਚੌੜੀ ਹੋ ਗਈ। ਮੈਨੂੰ ਇੱਕਦਮ ਪਤਾ ਲੱਗ ਗਿਆ ਕਿ ਮਾਲ ਰੋਡ ਆ ਗਈ। ਓਕੇ ਜੀ, ਮੈਨੂੰ ਕਿਸੇ ਨੇ ਦੱਸਿਆ ਨਹੀਂ ਕਿ ਮਾਲ ਰੋਡ ਆ ਗਈ ਹੈ। ਤੁਸੀਂ ਪਹਿਲੇ, ਤੁਸੀਂ ਲਾਹੌਰ ਬਾਰੇ ਪਹਿਲੇ ਇਤਨਾ ਪੜ੍ਹ ਚੁੱਕੇ ਸੀ ਕਿ ਤੁਹਾਨੂੰ ਅੰਦਾਜ਼ਾ ਹੋ ਗਿਆ ਸੀ ਰੋਡ ਕਿਹੜੀ। ਬਸ ਬਿਲਕੁਲ। ਫਿਰ ਜੀ ਅਸੀਂ 2 ਮਿੰਟ ਅੱਗੇ ਗਏ ਆ, ਤੇ ਰਾਈਟ ਸਾਈਡ ਤੇ ਇੱਕ ਬੋਰਡ ਆਇਆ ਗੇਟ ਤੇ, ਐਚਐਸਐਨ ਕਾਲਜ ਲਾਹੌਰ। ਹੁਣ ਮੇਰਾ ਰੋਣਾ ਨਿਕਲ ਗਿਆ, ਜਿਹੜੀ ਗੱਲ ਤੁਹਾਨੂੰ ਸੁਣਾਈ ਸੀ ਪਹਿਲੇ ਮੈਂ, ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਵਾਲਿਦ ਸਾਹਿਬ, ਮੇਰੇ ਦਾਦਾ ਜੀ, ਮੇਰੇ ਪੜਦਾਦਾ ਜੀ, 3 ਪੁਸ਼ਤਾਂ ਇੱਥੇ ਪੜ੍ਹੀਆਂ। ਅਜੇ ਮੈਂ ਲਾਹੌਰ, ਮੈਨੂੰ ਆਏ, ਮੈਂ ਅਜੇ ਪਹੁੰਚਿਆ ਹੀ ਲਾਹੌਰ ਤੇ ਹਾਲ। ਫਿਰ ਜੀ ਅੱਗੇ ਫਿਰ ਮੇਰਾ ਇੱਕ ਦੋਸਤ ਸੀ ਜਹਾਂਦਾਦ ਖਾਨ, ਉਹਨੇ ਮੈਨੂੰ ਆਪਣੇ ਨਾਲ ਲਿੱਤਾ। ਫਿਰ ਉਹ ਮੈਨੂੰ ਆਪਣਾ, ਮੈਂ ਆਪਣੇ ਜੱਦੀ ਪਿੰਡ ਵੀ ਗਿਆ, ਫਿਰ ਮੈਂ ਬਾਬਾ ਫਰੀਦ ਦੇ ਗਿਆ, ਵਾਰਿਸ ਸ਼ਾਹ ਦੇ ਕਸੂਰ ਗਿਆ, ਨਨਕਾਣਾ ਸਾਹਿਬ ਗਿਆ, ਕਰਤਾਰਪੁਰ ਸਾਹਿਬ ਮੈਂ ਗਿਆ। ਉਹ ਵੀ ਲਹਿੰਦੇ ਪੰਜਾਬ ਵੱਲੋਂ, ਵਿਛੜਦੇ ਪੰਜਾਬ ਵੱਲੋਂ ਕਦੀ ਨਹੀਂ ਆਇਆ ਕਰਤਾਰਪੁਰ ਸਾਹਿਬ। ਫਿਰ ਅਸੀਂ ਅੱਗੇ ਗੁਜਰਾਂਵਾਲਾ ਗਿਆ, ਆਪਣਾ ਪਿੰਡ ਪਹਿਲੀ ਵਾਰੀ ਦੇਖਿਆ। ਫਿਰ ਕੱਲਰ ਬੇਦੀਆਂ ਗਿਆ, ਕਿਉਂਕਿ ਮੇਰੇ ਜਿਹੜੇ ਫਾਦਰ ਦੇ ਨਾਨਾ ਜੀ ਸੀ, ਜਿਨ੍ਹਾਂ ਦੀ ਮੈਂ ਗੱਲ ਪਹਿਲੇ ਕੀਤੀ ਸੀ, ਜਿਨ੍ਹਾਂ ਕੋਲ ਮੇਰੇ ਫਾਦਰ ਐਕਸ਼ਨ ਸਿੱਧੇ ਗਏ ਸੀ, ਉਹਨਾਂ ਦੀ ਵਾਈਫ ਜਿਹੜੇ ਹੈਗੇ ਹੈ ਸਰਦਾਰਨੀ ਹਰਬੰਸ ਕੌਰ, ਉਹ ਬਾਬਾ ਖੇਮ ਸਿੰਘ ਬੇਦੀ ਦੀ ਸਭ ਤੋਂ ਛੋਟੀ ਬੇਟੀ ਸੀ। ਸੋ ਫਿਰ ਮੈਂ ਕੱਲਰ ਸਈਦਾਂ ਜਿੱਥੇ ਬੇਦੀ ਮਹਿਲ ਉਹ ਦੇਖ ਕੇ ਆਇਆ। ਫਿਰ ਅੱਗੇ ਮੈਂ ਆਪਣਾ ਇਸਲਾਮਾਬਾਦ, ਫਿਰ ਅਟਕ ਦੇਖ ਕੇ ਆਇਆ, ਜਿੱਥੇ ਸਾਡੇ ਬਜ਼ੁਰਗ 1813 ਵਿੱਚ ਸ਼ਹੀਦ ਹੋਏ ਸੀ, ਉੱਥੇ ਦੇਖ ਕੇ ਆਇਆ। ਫਿਰ ਕਾਬੁਲ ਨਦੀ ਤੇ ਆਪਣਾ ਪਿਸ਼ਾਵਰ ਤੱਕ ਤੇ ਨਹੀਂ ਮੈਂ ਗਿਆ ਉਦੋਂ, ਕਾਬੁਲ ਨਦੀ ਤੇ ਨੌਸ਼ਹਿਰਾ, ਉੱਥੋਂ ਦੀ ਅਕਾਲੀ ਬਾਬਾ ਫੂਲਾ ਸਿੰਘ ਦੀ ਸਮਾਧ ਹੈ, ਉੱਥੇ ਵੀ ਸਾਡੇ ਬਜ਼ੁਰਗ ਲੜਾਈ ਤੇ ਗਏ ਸੀ, ਉੱਥੇ ਹੋ ਕੇ ਆਇਆ। ਫਿਰ ਲਾਹੌਰ ਤੇ ਆਬਵੀਅਸਲੀ ਲਾਹੌਰ ਦੇ ਤੇ ਜਿਹੜੇ ਜ਼ੇਵਰ ਹੈ, ਜਿਹਨੂੰ ਮੈਂ ਕਿਤਾਬ ਲਿਖੀ ਹੈ ਲਾਹੌਰ ਦੇ ਜ਼ੇਵਰ, ਉਹ ਸਾਰੇ ਦੇਖੇ। ਅਨਾਰਕਲੀ ਗਿਆ, ਅਨਾਰਕਲੀ ਦਾ ਮਕਬਰਾ ਦੇਖਿਆ। ਤੇ ਜੀ ਮੈਂ ਅਨਾਰਕਲੀ ਦੇ ਮਕਬਰੇ 'ਚ ਵੜਿਆ, ਤੇ ਮੈਂ ਦੇਖਿਆ ਕਿ ਮਕਬਰੇ ਵਿੱਚ ਤੇ ਉਹ ਵਿਚਾਰੀ ਦੀ ਕਬਰ ਹੀ ਪਾਸੇ 'ਚ ਲੱਗੀ ਹੋਈ ਹੈ, ਕੋਨੇ ਤੇ ਕਬਰ ਹੈ। ਤੇ ਮੈਂ ਫਿਰ ਕਿਸੇ ਨੂੰ ਪੁੱਛਿਆ, ਮੈਂ ਕਿਹਾ ਜੀ ਇਹਦੀ ਕਬਰ ਇਹ ਕੋਨੇ 'ਚ ਕਿਉਂ ਲੱਗੀ ਹੈ? ਫਿਰ ਮੈਨੂੰ ਦੱਸਿਆ ਜੀ ਕਿ ਅੰਗਰੇਜ਼ਾਂ ਦੇ ਟਾਈਮ ਨਾ ਅੰਗਰੇਜ਼ਾਂ ਨੇ ਇਹਨੂੰ ਇੱਕ ਐਂਗਲੀਕਨ ਚਰਚ ਬਣਾਤਾ ਸੀ, ਤੇ ਉਦੋਂ ਜਿਹੜੀ ਅਨਾਰਕਲੀ ਦੀ ਕਬਰ ਹੈ ਉਹ ਚੁੱਕ ਕੇ ਬਾਹਰ ਰੱਖੀ ਹੋਈ ਸੀ ਕਿਤੇ। ਤੇ ਕਹਿੰਦੇ ਜਦੋਂ ਫਿਰ ਅੰਗਰੇਜ਼ ਜਾਣ ਲੱਗੇ, ਜੋ ਚਰਚ ਬੰਦ ਹੋ ਗਈ, ਉਹਨਾਂ ਨੇ ਫਿਰ ਉਹਦੀ ਕਬਰ ਵਾਪਸ ਜਾ ਕੇ ਕੋਨੇ 'ਚ ਲਾ ਦਿੱਤੀ। ਤੇ ਜੀ ਉੱਥੇ ਜਾਣਾ, ਫਿਰ ਆਪਣਾ ਜੀ ਜਾਣਾ ਆਪਣਾ ਅਨਾਰਕਲੀ ਬਾਜ਼ਾਰ ਵਿੱਚ ਜਾਣਾ। ਤੇ ਤੁਹਾਨੂੰ ਜਿਵੇਂ ਪਤਾ ਹੈ ਕਿ ਲੋਕੀ ਕਹਿੰਦੇ ਆ ਵੀਰ ਜੀ ਕਿ ਅਨਾਰਕਲੀ ਹੈ ਜਾਂ ਨਹੀਂ ਹੈ ਸੀ, ਇਹ ਦੋਨੋਂ, ਕੋਈ ਲੋਕੀ ਕਹਿੰਦੇ ਹੈ, ਕੋਈ ਲੋਕੀ ਕਹਿੰਦੇ ਨਹੀਂ, ਇਹ ਤਾਰੀਖ ਦੇ ਹਿਸਾਬ ਨਾਲ। ਲੇਕਿਨ ਜਦੋਂ ਦੀ ਫਿਲਮ ਮੁਗਲ ਆਜ਼ਮ ਬਣੀ ਹੈ, ਉਹਨੇ ਅਨਾਰਕਲੀ ਨੂੰ ਜ਼ਿੰਦਾ ਕਰ ਦਿੱਤਾ। ਸੋ ਜੀ ਮੈਂ ਫਿਰ ਉੱਥੇ ਵੀ ਇੱਕ ਨਜ਼ਮ ਲਿਖੀ ਹੈ, ਜਿਹੜੀ ਕਿਤਾਬ 'ਚ ਮੈਂ ਤੁਹਾਨੂੰ 4-5 ਲਾਈਨਾਂ ਹੈਗੀਆਂ, ਇਹ ਵੀ ਮੈਂ ਅਨਾਰਕਲੀ ਨੂੰ ਲੱਭਣ ਲਾਹੌਰ ਆਇਆ, ਮੈਂ ਅਨਾਰਕਲੀ ਲੱਭਣ ਲਾਹੌਰ ਆਇਆ, ਅੰਗਰੇਜ਼ਾਂ ਨੇ ਤੇ ਉਹਦੀ ਕਬਰ ਵੀ ਪੁੱਟ ਛੱਡੀ, ਅੰਗਰੇਜ਼ਾਂ ਨੇ ਤੇ ਉਹਦੀ ਕਬਰ ਵੀ ਪੁੱਟ ਛੱਡੀ, ਉਹਦੀ ਕਬਰ ਤੇ ਚੁਰਚ ਬਣਾ ਛੱਡੀ। ਤੁਹਾਨੂੰ ਪਤਾ ਹੈ ਜਿਹੜੇ ਆਪਣੇ ਕ੍ਰਿਸਚੀਅਨ ਕਨਵਰਟਸ ਚਰਚ ਨਹੀਂ ਕਹਿੰਦੇ, ਚੁਰਚ ਕਹਿੰਦੇ, ਚੁਰਚ। ਉਹਦੀ ਕਬਰ ਤੇ ਚੁਰਚ ਬਣਾ ਛੱਡੀ। ਫਿਰ ਮੈਂ ਲੱਭਣ ਅਨਾਰਕਲੀ ਦੀ ਗਲੀਆਂ ਵਿੱਚ ਵੜਿਆ, ਮੈਂ ਕਿਹਾ ਸ਼ਾਇਦ ਅਨਾਰਕਲੀ ਮੈਨੂੰ ਬਾਜ਼ਾਰ 'ਚ ਹੀ ਮਿਲ ਜਾਏ ਕਿਤੇ। ਫਿਰ ਮੈਂ ਲੱਭਣ ਅਨਾਰਕਲੀ ਦੀ ਗਲੀਆਂ ਵਿੱਚ ਵੜਿਆ, ਉੱਥੇ ਚੀਨੀ ਕੱਪੜਿਆਂ ਵਿੱਚ ਰੁੱਲੀ ਕੋਈ ਨਾ ਲੱਭੀ। ਉੱਥੇ ਹੁਣ ਚੀਨੀ ਕੱਪੜੇ ਹੀ ਮਿਲਦੇ ਆ, ਸਭ ਚੀਜ਼ਾਂ ਚੀਨ ਦੀਆਂ ਹੈਗੀਆਂ। ਉਹ ਕਹਿੰਦੇ ਨਾ, ਚਲੇ ਤੋਂ ਚਾਂਦ ਤੱਕ ਚਲੇ, ਨਾ ਚਲੇ ਤੋਂ ਰਾਤ ਤੱਕ ਨਾ ਚਲੇ। ਫਿਰ ਜੋ ਹੋਇਆ ਕਿ ਉੱਥੇ ਮੈਂ ਜਦੋਂ ਘੁੰਮਦਾ ਸੀ ਨਾ, ਉੱਥੇ ਮੈਨੂੰ ਇੱਕ ਮੋਚੀ ਬਾਬਾ ਮਿਲਿਆ, ਮੋਚੀ ਬੈਠਾ ਸੀ, ਤੇ ਮੈਂ ਉਹਨੂੰ ਵੈਸੇ ਹੀ ਮਜ਼ਾਕ ਵਿੱਚ ਪੁੱਛਿਆ, ਉਹਨੇ ਮੈਨੂੰ ਪੁੱਛਿਆ ਸਰਦਾਰ ਸਾਹਿਬ ਕੀ ਕਰਦੇ ਹੋ? ਮੈਂ ਕਿਹਾ ਜੀ ਮੈਂ ਅਨਾਰਕਲੀ ਲੱਭਦਾ। ਮੈਂ ਕਿਹਾ ਦੱਸੋ ਅਨਾਰਕਲੀ ਕਿੱਥੇ ਰਹਿੰਦੀ ਹੈ? ਜਿਹੜਾ ਉਹਨੇ ਜਵਾਬ ਦਿੱਤਾ, ਉਹ ਮੈਂ ਫਿਰ ਅਗਲੀ ਲਾਈਨ ਉਹ ਲਿਖਿਆ। ਫਿਰ ਇੱਕ ਮੋਚੀ ਬਾਬੇ ਨੇ ਪੁੱਛਿਆ
ਦੱਸੋ ਜੀ ਕਿਸ ਥਾਂ ਤੇ ਅਨਾਰਕਲੀ ਗੁੱਜੀ, ਦੱਸੋ ਜੀ ਕਿਸ ਥਾਂ ਤੇ ਅਨਾਰਕਲੀ ਗੁੱਜੀ। ਜਵਾਬ ਮਿਲਿਆ ਓਏ ਗੱਭਰੂ ਮੁੰਡਿਆ, ਜਵਾਬ ਮਿਲਿਆ ਓਏ ਗੱਭਰੂ ਮੁੰਡਿਆ, ਜਿਸ ਨੂੰ ਬਾਹਰ ਲੱਭਦਾ ਹੈ ਉਹ ਤੇਰੇ ਦਿਲ ਵਿੱਚ ਗੁੱਜੀ। ਵਾਹ ਵਾਹ ਜਿਸ ਨੂੰ ਬਾਹਰ ਲੱਭਦਾ ਹੈ ਉਹ ਤੇਰੇ ਦਿਲ ਵਿੱਚ ਗੁੱਜੀ। ਇਹਦਾ ਮਤਲਬ ਹੈ ਕਿ ਇਹਨੂੰ ਬਾਹਰ ਜਿਹੜੀ ਅਨਾਰਕਲੀ ਲੱਭ ਰਹੇ ਆ ਨਾ, ਇਹ ਆਖੀ ਤੇਰੇ ਦਿਲ ਵਿੱਚ ਹੈਗੀ ਹੈ। ਆਪਣੇ ਅੰਦਰ ਦੇਖ, ਬਾਹਰ ਨਾ ਲੱਭ ਅਨਾਰਕਲੀ ਨੂੰ, ਇਹ ਤੇਰੇ ਅੰਦਰ ਹੀ ਹੈਗੀ ਹੈ ਅਨਾਰਕਲੀ, ਜਿਹਨੂੰ ਬਾਹਰ ਲੱਭ। ਅੱਛਾ, ਜਿਹੜਾ ਤੁਹਾਡਾ ਵਿਜ਼ਿਟ ਸੀ ਪਾਕਿਸਤਾਨ ਦਾ, ਪਹਿਲਾ ਤੇ ਇਲੀਗਲ ਸੀ, ਦੂਸਰਾ ਜਿਹੜਾ ਲੀਗਲੀ ਤੁਸੀਂ ਆਏ, ਕਿੰਨੀ ਦੇਰ ਲਈ ਆਏ, ਕਿੰਨੇ ਦਿਨਾਂ ਲਈ ਤੁਸੀਂ ਇੱਥੇ ਆਏ? ਵੀਰ ਜੀ ਮੈਂ ਟੋਟਲ 12 ਦਿਨ ਲਈ ਆਇਆ ਸੀ। 12 ਦਿਨ ਦੇ ਵਿੱਚ ਤੁਸੀਂ ਇਹ ਸਾਰਾ ਕੁਝ ਦੇਖਿਆ ਜਿਤਨਾ ਤੁਸੀਂ ਦੱਸਿਆ? ਜੋ ਮੈਂ ਕਿਤਾਬ 'ਚ ਇੰਜ ਹੈ ਕਿ ਪਹਿਲਾ ਇੱਕ ਚੈਪਟਰ ਤੇ ਆਖਰਲੇ ਚੈਪਟਰ ਹੈਗੀ ਹੈ ਬਿਗਨਿੰਗ ਐਂਡ ਐਂਡਿੰਗ, ਬਾਕੀ ਅੰਦਰ 12 ਚੈਪਟਰ ਹੈ। ਹਰ ਇੱਕ ਦਿਨ ਦਾ ਇੱਕ ਕਿੱਥੇ ਕਿੱਥੇ ਗਿਆ, ਕੀ ਹੋਇਆ। ਕਿਉਂਕਿ ਵੀਰ ਜੀ ਮੈਂ ਜਦੋਂ ਆਇਆ ਸੀ ਨਾ ਜੀ, ਲੋਕੀ ਪਾਕਿਸਤਾਨ ਆਉਂਦੇ ਹੈ ਐਜ਼ ਅ ਟੂਰਿਸਟ, ਇਨ ਦਾ ਸੈਂਸ ਇਹ ਖਾਂਦੇ ਹੈ ਕਿ ਵੀ ਅਸੀਂ ਤੀਰਥ ਯਾਤਰਾ ਜਾਣਾ ਹੈ, ਠੀਕ ਹੈ ਨਾ ਜੀ, ਗੁਰਦੁਆਰੇ ਜਾਣਾ ਹੈ। ਮੈਂ ਉਹ ਵੀ ਕੀਤਾ, ਦੇਖੋ ਨਾ ਜੀ, ਮੈਂ ਗੁਰਦੁਆਰੇ, ਸਾਰੇ ਗੁਰਦੁਆਰੇ ਸਾਹਿਬਾਂ ਜਿਹੜੇ ਹੈਗੇ ਹੈ, ਮੈਂ ਸਭ ਜਗ੍ਹਾ ਹੋ ਕੇ ਆਇਆ। ਲੇਕਿਨ ਜੀ ਕਿਉਂਕਿ ਇਸ ਜ਼ਮੀਨ ਨਾਲ ਮੇਰੀ ਆਪਣੇ ਜਿਹੜੇ ਬਜ਼ੁਰਗਾਂ ਦੇ ਇੰਨੇ ਜ਼ਿਆਦਾ ਕਨੈਕਸ਼ਨ ਹੈਗੇ ਹੈ ਕਿ ਜੀ ਮੇਰੇ ਲਈ ਉੱਥੇ ਆਣਾ ਐਜ਼ ਅ ਟੂਰ, ਮੈਂ ਆਪਣੇ ਬਜ਼ੁਰਗਾਂ ਦੀ ਤੇ ਆਪਣੀ ਜਿਹੜੀ ਵਿਰਾਸਤ ਹੈ ਉਹਨੂੰ ਲੱਭਣ ਆਇਆ ਸੀ ਆਪ। ਤੇ ਜੀ ਮੈਨੂੰ ਮੇਰਾ ਦੋਸਤ ਜਹਾਂਦਾਦ ਖਾਨ ਨੇ ਬੜੀ ਸਿਆਣੀ ਗੱਲ ਦੱਸੀ ਸੀ ਪਹਿਲੇ ਸ਼ੁਰੂ 'ਚ, ਕਹਿੰਦਾ ਤਰਨਜੀਤ ਭਾਈ, ਉਹ ਬਾਏ ਦ ਵੇ ਉਹ ਜਿਹੜਾ ਦੋਸਤ ਜਹਾਂਦਾਦ ਖਾਨ ਹੈ ਉਹ ਤਨੌਲੀ 'ਚੋਂ ਹੈ ਜੀ, ਜਿਹੜੇ ਦਰਬਨ ਦੇ ਅੰਬ ਦੇ ਜਿਹੜੇ ਹੈਗੇ ਸੀ। ਤੇ ਸਾਨੂੰ ਫਿਰ ਬਾਅਦ 'ਚ ਪਤਾ ਲੱਗਿਆ ਕਿ ਸਾਡੇ ਬਜ਼ੁਰਗਾਂ ਦੀ ਲੜਾਈਆਂ ਹੁੰਦੀਆਂ ਸੀ ਆਪਸ ਵਿੱਚ, ਬਤਾਲੀਆ ਫੈਮਿਲੀ ਤੇ ਤਨੌਲੀ ਦੀ ਬੰਦੀ ਨਹੀਂ ਸੀ। ਇਹ ਸਾਡੀ ਬਹੁਤ ਸਾਰੀਆਂ ਬਜ਼ੁਰਗਾਂ ਦੀ ਆਪਸ ਵਿੱਚ ਲੜਾਈਆਂ ਹੋਈਆਂ। ਤੇ ਇੱਕ ਦੋ ਕਹਾਣੀਆਂ ਤੁਹਾਨੂੰ ਬਾਅਦ 'ਚ ਉਹਦੇ ਬਾਰੇ ਵੀ ਸੁਣਾਵਾਂਗਾ। ਇਸ ਵਾਰੀ ਮੈਨੂੰ ਇੱਕ ਜਗ੍ਹਾ ਲੈ ਕੇ ਗਿਆ ਜਿੱਥੇ ਸਾਡੇ ਬਜ਼ੁਰਗਾਂ ਨੂੰ ਉਹਨੇ ਹਰਾਇਆ ਸੀ, ਉਹਨਾਂ ਦੀ ਫੈਮਿਲੀ ਨੇ, ਪਰ ਹੁਣ ਅਸੀਂ ਦੋਸਤ ਬਣ ਗਏ ਆ, ਦੇਖੋ ਦੋਨੋਂ। ਤੇ ਜੀ ਅਸੀਂ ਜਦੋਂ ਉਹਨੇ ਮੈਨੂੰ ਇਹ ਗੱਲ ਕਹੀ ਸੀ, ਕਹਿੰਦਾ ਤਰਨਜੀਤ ਇੱਕ ਕੰਮ ਕਰੀ, ਕਹਿੰਦਾ ਕਿਉਂਕਿ ਨਾ ਤੂੰ ਇਹੋ ਜਿਹੀ ਜਗ੍ਹਾ ਜਾਏਗਾ, ਹੁਣ ਮੈਂ ਬਾਬਾ ਫਰੀਦ ਦੇ ਜਾ ਰਿਹਾ, ਕਹਿੰਦਾ ਤੈਨੂੰ ਨਾ ਉੱਥੇ ਜਾ ਕੇ ਥਕਾਵਟ, ਤੈਨੂੰ ਕਹਿੰਦਾ ਇੰਜ ਹੋਏਗਾ, ਤੈਨੂੰ ਨਾ ਦਿਮਾਗ ਤੇਰਾ ਬਿਲਕੁਲ ਨੰਬ ਹੋ ਜਾਏਗਾ, ਤੂੰ ਉੱਥੇ ਜਾ ਕੇ ਸੋਚ ਨਹੀਂ ਸਕੇ। ਗੱਲ ਬਿਲਕੁਲ ਠੀਕ ਸੀ, ਕਿਉਂਕਿ ਜਿੱਥੇ ਜਾਵਾਂ ਉੱਥੋਂ ਕੀ ਫੈਮਿਲੀ ਦਾ ਕਨੈਕਸ਼ਨ ਹੈ, ਆਪਣੇ ਧਰਮ ਦਾ ਕਨੈਕਸ਼ਨ ਹੈ ਕੋਈ ਨਾ ਕੋਈ। ਦੇਖੋ ਜੀ ਫॉर एग्जांपल ਨਨਕਾਣਾ ਸਾਹਿਬ ਜਾ ਕੇ, ਮੈਂ ਉੱਥੇ ਜਾ ਕੇ ਵਾਕ ਲਿੱਤਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਮੈਂ ਉੱਥੇ ਜਾ ਕੇ ਵਾਕ ਲਿੱਤਾ। ਤੇ ਵਾਕ ਲੈਣ ਤੋਂ ਬਾਅਦ ਇੱਕਦਮ ਮੈਨੂੰ ਯਾਦ ਆਇਆ ਕਿ ਭਾਈ ਲక్ష్మణ ਸਿੰਘ, ਜਦੋਂ ਸਾਕਾ ਨਨਕਾਣਾ ਸਾਹਿਬ ਜਿਹਦੀ ਐਨੀਵਰਸਰੀ ਇਸੇ ਮਹੀਨੇ ਚੱਲ ਰਹੀ ਹੈ, ਉਹ ਉੱਥੇ ਬੈਠ ਕੇ ਸੇਮ ਜਗ੍ਹਾ ਜਿੱਥੇ ਮੈਂ ਬੈਠਾ ਸੀ, ਉੱਥੇ ਲੈ ਕੇ ਵਾਕ ਲੈ ਰਹੇ ਸੀ, ਜੋ ਮੰਤਾਂ ਦੇ ਬੰਦਿਆਂ ਨੇ ਉਹਨਾਂ ਨੂੰ ਗੋਲੀ ਮਾਰੀ ਜੀ। ਇਹੋ ਜਿਹੀ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਜੀ, ਇਹ ਤੁਸੀਂ ਉਸ ਮੌਕੇ ਤੇ ਤੁਹਾਡਾ ਦਿਮਾਗ ਚੱਲਦਾ ਹੀ ਨਹੀਂ ਹੈ, ਤੁਸੀਂ ਸੋਚ ਨਹੀਂ ਸਕਦੇ, ਕਿਉਂਕਿ ਤੁਹਾਡਾ ਦਿਮਾਗ ਇੰਨਾ ਭਰ ਜਾਂਦਾ ਹੈ। ਸੋ ਵੀ ਇਹ ਸਾਰੀ ਜਿਹੜੀ ਚੀਜ਼ਾਂ ਮੇਰੇ ਨਾਲ ਹੋਈਆਂ ਹੈ, ਇਹ ਜਦੋਂ ਅਮਰੀਕਾ ਵਾਪਸ ਆਇਆ ਫਿਰ ਤੁਹਾਡੇ ਇੱਥੇ ਇੱਕ ਅਖਬਾਰ ਹੈਗੀ ਹੈ ਭੁਲੇਖਾ, ਉਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਕਿ ਜੀ ਤੁਸੀਂ ਇੱਕ ਦਿਨ ਦਾ ਆਪਣਾ ਵੇਰਵਾ ਲਿਖੋ। ਉਹ ਫਿਰ ਮੈਂ ਲਿਖਿਆ। ਲੇਕਿਨ ਆਪ ਨੂੰ ਪਤਾ ਹੈ ਇੱਥੋਂ ਜਿਹੜਾ ਤੁਹਾਡਾ ਕਿਤਾਬ ਦਾ ਤੁਹਾਡੀ ਹੈ ਮਾਈਂਡ ਮੇਕਿੰਗ, ਉਹ ਬਣ ਰਹੀ ਕਿ ਇੱਕ ਪਹਿਲੇ ਕਿਤਾਬ ਦਾ ਜ਼ਿਹਨ ਸੀ ਕਿ ਮੈਂ ਇਸ ਨੂੰ ਕਿਤਾਬੀ ਸ਼ਕਲ ਦੇ ਵਿੱਚ ਲੈ ਕੇ ਆਣਾ, ਜਾਂ ਜਦੋਂ ਭੁਲੇਖਾ ਤੇ ਪਬਲਿਸ਼ ਹੋਇਆ ਉਦੋਂ ਫਿਰ ਕਿਤਾਬ ਦਾ ਤੁਹਾਡਾ ਜ਼ਿਹਨ ਬਣਾ? ਬਿਲਕੁਲ ਜੀ, ਨਾਟ ਐਟ ਆਲ, ਮੇਰਾ ਬਿਲਕੁਲ ਦਿਮਾਗ ਵਿੱਚ ਨਹੀਂ ਸੀ। ਮੈਂ ਤੇ ਬਸ ਇਹ ਕਿ ਜਦੋਂ ਵਾਪਸ ਅਮਰੀਕਾ ਗਿਆ ਤੇ ਮੈਂ 2-4 ਬਲੌਗ ਪੋਸਟ ਪਾਈਆਂ ਕਿ ਵੀ ਮੈਂ ਇੱਥੇ ਗਿਆ, ਥੋੜੀ ਹਿਸਟਰੀ ਨਾਲ ਲਿਖੀ, ਉਹਦੇ ਬਾਰੇ ਸੋਚਿਆ, ਕੁਝ ਨਜ਼ਮਾਂ ਲਿਖੀਆਂ, ਕਿਉਂਕਿ ਨਾ ਜਿਹੜੀ ਚੀਜ਼ਾਂ ਅਸੀਂ ਸਿੱਧੇ ਤਰੀਕੇ ਤੇ ਲਿਖ ਨਹੀਂ ਸਕਦੇ, ਉਹ ਅਸੀਂ ਪੋਇਟਰੀ ਜਾਂ ਨਜ਼ਮਾਂ ਦੇ ਹਿਸਾਬ ਨਾਲ ਉਹ ਫੀਲਿੰਗਸ ਜਿਹੜੀਆਂ ਲਿਖਣੀਆਂ, ਐਕਸਪ੍ਰੈਸ ਕਰਨੀਆਂ, ਉਹ ਸਾਰੀਆਂ ਪੰਜਾਬੀ 'ਚ। ਬਿਲਕੁਲ। ਤੇ ਜੀ ਇਸ ਕਰਕੇ ਸਭ ਤੋਂ ਜੀ ਜਿਹੜਾ ਮੈਨੂੰ ਅਜੇ ਵੀ ਯਾਦ ਹੈ ਕਿ ਮੈਂ ਆਪਣੀ ਦਾਦੀ ਨੂੰ ਪੁੱਛਦਾ ਹੁੰਦਾ ਸੀ ਕਿ ਅਗਰ ਮੈਂ ਆਪਣੀ ਹਵੇਲੀ ਜਾਵਾਂ ਉੱਥੇ ਤੇ ਕਿਵੇਂ ਪਛਾਣਾਂਗਾ ਕਿ ਸਾਡੀ ਹਵੇਲੀ ਕਿਹੜੀ ਹੈ ਪਿੰਡ ਵਿੱਚ। ਤੇ ਜਦੋਂ ਮੈਂ ਪਿੰਡ ਵਿੱਚ ਗਿਆ ਜੀ, ਉੱਥੇ ਕਹਿੰਦੇ 4-5 ਹਵੇਲੀਆਂ ਹੈਗੀਆਂ ਜੀ ਤੁਹਾਡੀਆਂ, ਸਿੱਖਾਂ ਦੀਆਂ, ਸਰਦਾਰਾਂ ਦੀਆਂ, ਤੇ 1-2 ਹਵੇਲੀਆਂ ਲੈ ਕੇ ਗਏ। ਤੇ ਮੇਰੀ ਦਾਦੀ ਮੈਨੂੰ ਕਹਿੰਦੀ ਹੁੰਦੀ ਕਿ ਸਾਡੀ ਜਿਹੜੀ ਹਵੇਲੀ ਹੈ ਉਹਦੇ ਬਾਹਰ ਨਾ ਇੱਕ ਮੋਰ ਬਣਿਆ ਸੀ। ਠੀਕ। ਤੇ ਮੈਨੂੰ ਉਹ ਗੱਲ ਯਾਦ ਰਹੀ, ਇਹ ਚੀਜ਼ਾਂ ਯਾਦ ਰਹਿੰਦੀਆਂ। ਤੇ ਜਦੋਂ ਮੈਂ ਆਪਣੇ ਪਿੰਡ ਪਹੁੰਚਿਆ ਤੇ ਵੀਰ ਜੀ ਤੁਹਾਡੇ ਕੋਲ ਜਿਹੜੀ ਕਿਤਾਬ ਹੈਗੀ ਹੈ, ਅਗਰ ਤੁਸੀਂ ਉਹਦਾ ਫਰੰਟ ਕਵਰ ਦਿਖਾਓ ਆਪਣੇ ਵਿਊਅਰਸ ਨੂੰ, ਤੇ ਜਾਂਦੇ ਹੀ ਮੈਂ ਦੇਖਿਆ ਜੀ, ਦੇਖੋ ਜੀ, ਉਹ ਦੇਖੋ ਜੀ ਵੀਰ ਜੀ ਦੇ ਹੱਥ ਦੇ ਨਾਲ ਇੱਕ ਕਾਲਾ ਮੋਰ ਬਣਿਆ ਜੀ, ਇਹ ਬਣਿਆ।